ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 30 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਸ਼ਰਮਾ ਜੀ ਕਰਗੇ ਸੋਸ਼ਲ ਮੀਡੀਆ ਤੇ ਚਰਚ ਤੋਂ ਨਾ ਵੀਡੀਓਜ਼ ਤੋਂ ਤੇ ਪੰਜਾਬ ਦੇ ਵਿੱਚ ਚਰਚ ਤੋਂ ਨਾ ਖਬਰਾਂ ਤੋਂ, ਸਰਪੰਚੀ ਦੇ ਦਾਅਵੇਦਾਰਾਂ ਤੋਂ। ਬੋਲੀ ਲਾ ਕੇ ਕਹਿੰਦੇ ਪਿੰਡ ਹੀ ਖਰੀਦਣ ਲੱਗ ਪਏ ਜੀ। ਬਿਲਕੁਲ ਜੀ, ਇਸ ਵਾਰ ਇਹ ਵਰਤਾਰਾ ਖੂਬ ਪੰਜਾਬ ਦੇ ਵਿੱਚ ਪ੍ਰਚਲਿਤ ਹੋ ਰਿਹਾ ਹੈ ਕਿ ਪਿੰਡ ਦੀ ਸਰਪੰਚੀ ਲਈ ਬੋਲੀ ਲੱਗਦੀ ਹੈ ਤੇ ਕਿਹਾ ਜਾਂਦਾ ਕਿ ਸਰਬਸੰਮਤੀ ਨਾਲ ਅਸੀਂ ਸਰਪੰਚ ਚੁਣ ਲਿਆ। ਮਤਲਬ ਜੇਕਰ ਮੈਂ ਘਟਨਾ ਗੱਲ ਕਰਾਂ ਤਾਂ 10 ਲੱਖ ਤੋਂ ਸ਼ੁਰੂ ਹੋ ਕੇ 2 ਕਰੋੜ ਤੱਕ ਬੋਲੀ ਚਲੀ ਗਈ ਆ ਤੇ 2 ਕਰੋੜ ਵਾਲੀ ਬੋਲੀ ਅੱਜ ਅੱਗੇ ਵਧਣੀ ਆ ਹੋਰ। ਬਿਲਕੁਲ ਸਹੀ ਹੈ। ਸੋ ਇਹ ਆਪਣੇ ਆਪ ਚ ਇੱਕ ਵਿਲੱਖਣ ਪਹਿਲੂ ਹੈ। ਮੈਂ ਪਿੰਡ ਜੇਕਰ ਗੱਲ ਕਰਾਂ, ਹਲਕਾ ਗਿੱਦੜਬਾਹਾ ਦਾ ਪਿੰਡ ਹੈ ਜੀ, ਕੋਟਲੀ ਕੋਠੇ ਚੰਦਿਆਲੀ। ਹਾਂਜੀ। ਇਹ ਇਸ ਪਿੰਡ ਦੇ ਵਿੱਚ ਇਕੱਠ ਹੁੰਦਾ, ਇਕੱਠ ਹੋਣ ਤੇ ਬੋਲੀ ਸ਼ੁਰੂ ਹੁੰਦੀ ਆ। ਸੋ ਇੱਕ ਦਾਅਵੇਦਾਰ ਸਰਪੰਚ ਬਣਨ ਦਾ ਜਸਮੇਲ ਸਿੰਘ ਹੈ ਨਾ ਜੀ, ਉਹ ਬੋਲੀ ਲਾ ਕੇ 35 ਲੱਖ ਤੱਕ ਦੀ ਬੋਲੀ ਲਾ ਕੇ ਪਿੰਡ ਦੀ ਸਰਪੰਚੀ ਆਪਣੇ ਨਾਂ ਕਰ ਲੈਂਦਾ। ਠੀਕ ਹੈ। ਤੇ ਉਹ ਵੀਡੀਓ ਆ ਜਾਂਦੀ ਆ, ਤਸਵੀਰਾਂ ਆ ਜਾਂਦੀਆਂ, ਕੁਝ ਮਾਮਲਾ DC ਦੇ ਧਿਆਨ ਚ ਆ ਜਾਂਦਾ। ਠੀਕ ਹੈ ਨਾ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ ਜਦੋਂ ਉਹਨੂੰ ਸਰਪੰਚ ਨੂੰ ਪੁੱਛਿਆ ਜਾਂਦਾ ਵੀ ਤੂੰ 35 ਲੱਖ, ਉਹ ਕਹਿੰਦਾ ਨਾ ਜੀ ਬੋਲੀ ਕੋਈ ਨਹੀਂ ਲੱਗੀ, ਮੈਨੂੰ ਤਾਂ ਪਿੰਡ ਨੇ ਸਰਬਸੰਮਤੀ ਨਾਲ ਚੁਣਿਆ। ਤੇ ਇਸੇ ਤਰ੍ਹਾਂ ਫਿਰ ਦੂਜੀ ਧਿਰ ਦਾ ਸਰਪੰਚ ਜਿਹੜਾ ਦਾਅਵੇਦਾਰ ਸੀਗਾ ਅਮਰਜੀਤ ਸਿੰਘ, ਉਹ ਕਹਿੰਦਾ ਨਹੀਂ ਬਾਈ, ਪਿੰਡ ਵਾਲਿਆਂ ਨੇ ਤਾਂ ਵਿਕਾਸ ਲਈ ਪੈਸਾ ਇਕੱਠਾ ਕੀਤਾ ਤਾਂ ਅਸੀਂ ਫੰਡ ਪਾਏ ਨੇ। ਅੱਛਾ। ਕੋਈ ਅਸੀਂ ਬੋਲੀ ਲਾ ਕੇ ਨਹੀਂ ਬੰਦਾ ਚੁਣਿਆ, ਜਦੋਂ ਕਿ ਆਪ ਸਾਹਮਣੇ ਸੀਗੇ। ਠੀਕ ਹੈ ਨਾ। ਚਲੋ, ਪਰ ਹੁਣ ਤਸਵੀਰਾਂ ਵੀਡੀਓ ਕੁਛ ਨਾ ਕੁਛ ਬਿਆਨ ਕਰੀ ਜਾਂਦੀਆਂ ਨੇ। ਸੋ ਇਹ ਗਿੱਦੜਬਾਹਾ ਦੇ ਪਿੰਡ ਦੇ ਵਿੱਚ ਇੱਕ ਸਰਪੰਚੀ ਦੀ ਬੋਲੀ 35 ਲੱਖ ਤੇ ਟੁੱਟੀ ਹੈ ਜੀ ਆ ਕੇ। ਜੀ। ਇਹ ਤੋਂ ਬਾਅਦ ਆਜੋ ਜੀ, ਹੁਣ ਤੁਸੀਂ ਬਠਿੰਡਾ ਡੱਬ ਵਾਲੀ ਰਾਸ਼ਟਰੀ ਮਾਰਗ, ਇਸ ਦੇ ਉੱਤੇ ਇੱਕ ਪਿੰਡ ਪੈਂਦਾ ਜੀ ਗਹਿਰੀ ਬੂਟਰ। ਹਾਂਜੀ ਹੈਗਾ। ਗਹਿਰੀ ਬੂਟਰ ਪਿੰਡ ਦੇ ਵਿੱਚ ਮਤਲਬ ਦਾਅਵੇਦਾਰ ਆਮੋ ਸਾਹਮਣੇ ਆਏ। ਚਰਨਜੀਤ ਸਿੰਘ ਦਾਅਵੇਦਾਰ ਬਣਦਾ ਹੈ ਤੇ ਉਹ 20 ਲੱਖ ਦੀ ਬੋਲੀ ਲਾਉਂਦਾ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੂਆ ਬੰਦਾ 30 ਲੱਖ ਦੀ ਬੋਲੀ ਲਾਉਂਦਾ। ਫਿਰ ਦੁਬਾਰਾ ਚਰਨਜੀਤ ਸਿੰਘ ਬੋਲੀ ਨੂੰ ਵਧਾ ਕੇ 50 ਲੱਖ ਤੱਕ ਲੈ ਜਾਂਦਾ ਹੈ ਨਾ। ਤੇ ਦੂਜਾ ਦਾਅਵੇਦਾਰ ਜਿਹੜਾ ਬਿੱਕਰ ਸਿੰਘ ਬਣਨਾ ਚਾਹੁੰਦਾ ਸੀ, ਉਹ 60 ਲੱਖ ਤੱਕ ਦੀ ਬੋਲੀ ਲਾ ਦਿੰਦਾ। ਸੋ ਇਸ ਤਰ੍ਹਾਂ 60 ਲੱਖ ਤੱਕ ਜਾ ਕੇ ਜਦੋਂ ਬੋਲੀ ਖੜਦੀ ਆ ਤਾਂ ਕੁਝ ਤਰ੍ਹਾਂ ਕਹਿੰਦੀਆਂ ਲਓ ਵੀ 60 ਲੱਖ ਤੇ ਆਪਣੀ ਸਰਬਸੰਮਤੀ ਹੋ ਗਈ। ਪਰ ਪਿੰਡ ਦੀਆਂ ਕੁਝ ਤਰ੍ਹਾਂ ਸਵਾਲ ਕਰਦੇ ਆ ਵੀ ਜਿਹੜੇ ਬੰਦੇ ਬੋਲੀ ਲਾ ਰਹੇ ਨੇ, ਇਕੱਲਾ ਪੈਸੇ ਵਾਲਾ ਹੀ ਪਹਿਲੂ ਹੈ, ਪਰ ਸਾਨੂੰ ਵੀ ਤਾਂ ਪ੍ਰਵਾਨ ਹੋਣਾ ਚਾਹੀਦਾ ਕਿ ਸਾਡਾ ਸਰਪੰਚ ਹੈ, ਕਿ ਸਾਡੇ ਪਿੰਡ ਦੀ ਸਰਪੰਚੀ ਦੇ ਕਾਬਲ ਹੈ ਵੀ ਕਿ ਨਹੀਂ, ਇਹ ਵੀ ਤਾਂ ਅਸੀਂ ਤੈਅ ਕਰਨਾ। ਸੋ ਇਸ ਲਈ ਉੱਥੇ ਉਹ ਪ੍ਰਵਾਨ ਨਹੀਂ ਚੜ੍ਹਦੀ, ਪਰ 60 ਲੱਖ ਤੱਕ ਬੋਲੀ ਗਈ। ਠੀਕ ਹੈ। ਫਿਰ ਇੱਕ ਵੀਡੀਓ ਸਾਹਮਣੇ ਆ ਰਹੀ ਆ ਹੁਣ, ਇੱਕ ਥੜੇ ਦੇ ਉੱਤੇ ਪਿੰਡ ਦਾ ਇੱਕ ਨੁਮਾਇੰਦਾ ਖੜਾ ਹੈ ਤੇ ਉਹ ਸੰਬੋਧਨ ਕਰਕੇ ਕਹਿੰਦਾ ਵੀ ਕਿ ਆਹ ਬੰਦਾ ਸਰਪੰਚ ਬਣਨਾ ਚਾਹੁੰਦਾ ਤੇ ਆਪਣਾ 1.5 ਕਿੱਲਾ ਮਤਲਬ 12 ਕਨਾਲ ਇਹ ਪਿੰਡ ਨੂੰ ਜ਼ਮੀਨ ਦੇ ਰਿਹਾ ਕਿ ਇੱਥੇ ਖੇਡ ਗਰਾਊਂਡ ਬਣਾ ਲਓ। ਤੇ ਥੱਲਿਓਂ ਆਵਾਜ਼ ਆਉਂਦੀ ਹੈ ਕਿ ਬਾਈ ਹੋਰ ਕਿਸੇ ਕੰਮ ਲਈ ਉਹ ਜ਼ਮੀਨ ਵਰਤੀ ਨਹੀਂ ਜਾਊਗੀ, ਇਕੱਲਾ ਜਵਾਕਾਂ ਨੂੰ ਬਣੂ। ਉਹ ਕਹਿੰਦਾ ਬਿਲਕੁਲ ਮੈਨੂੰ ਪਤਾ ਇਸ ਪਿੰਡ 'ਚ ਜਵਾਕਾਂ ਨੂੰ ਖੇਲਣ ਦੀ ਬਹੁਤ ਮੁਸ਼ਕਲ ਆਉਂਦੀ ਹੈ, ਕੋਈ ਥਾਂ ਨਹੀਂ, ਕੋਈ ਕੁਛ ਨਹੀਂ, ਇਸ ਲਈ ਮੈਂ ਆਪਣਾ 1.5 ਕਿੱਲਾ ਪੂਰੇ ਦਾ ਪੂਰਾ ਪਿੰਡ ਦੇ ਨਾਂ ਹੁਣੇ ਕਰਾ ਦਿੰਦਾ, ਹੁਣੇ ਚਲੋ ਆਹ ਕਰੋ ਤੇ ਮੈਨੂੰ ਸਰਪੰਚ ਬਣਾ ਦਿਓ। ਤੇ ਜਾਨੂੰ ਲੋਕ ਤਾੜੀਆਂ ਜਿਹੀਆਂ ਮਾਰਦੇ ਨੇ। ਤਾਂ ਇੱਕ ਮਤਲਬ ਦੇਖਣ ਨੂੰ ਉਹ ਮੁੰਡਾ 18-19 ਸਾਲ ਦਾ ਲੱਗਦਾ, ਪਰ ਉਹ ਕਹਿੰਦੇ ਨੇ ਕਿ ਹਾਂ ਉਮਰ ਪੂਰੀ ਹੈ, ਵੀ ਦਾਅਵੇਦਾਰ ਹੈ ਵੀ। ਉਹ ਆ ਕੇ ਕਹਿੰਦਾ ਕਿ ਬਾਈ ਮੈਂ ਇਹਦੇ ਨਾਲੋਂ 1 ਕਨਾਲ ਵੱਧ ਦਊਂਗਾ। ਠੀਕ ਹੈ। ਅੱਛਾ। ਮਤਲਬ ਮੈਂ 1.5 ਕਿੱਲਾ 1 ਕਨਾਲ ਮਤਲਬ
13 ਕਨਾਲ ਹੋ ਗਏ, ਹਨਾ। ਹੂੰ ਉਹ 12 ਕਨਾਲ ਦੇ ਰਿਹਾ ਸੀ, ਉਹ ਕਹਿੰਦਾ ਮੈਂ 13 ਕਨਾਲ ਦਊਂਗਾ, ਮੈਨੂੰ ਬਣਾਓ ਸਰਪੰਚ। ਥੜੇ ਤੇ ਉਹਨੂੰ ਚੜਾ ਲਿਆ। ਹੂੰ ਉਹ ਕਹਿੰਦਾ ਹਾਂਜੀ, ਕਹਿੰਦਾ ਠੀਕ ਹੈ ਜੀ, ਮੈਂ 13 ਕਨਾਲ ਦੇਣ ਨੂੰ ਤਿਆਰ ਹਾਂ, ਮੈਨੂੰ ਸਰਪੰਚ ਬਣਾਓ। ਹੂੰ ਹੂੰ ਤੇ ਐਨੇ ਨੂੰ ਥੱਲੇ ਆਵਾਜ਼ ਆਉਂਦੀ ਹੈ ਕਿ ਬਾਈ ਜ਼ਮੀਨ ਇਹਦੇ ਨਾਂ ਵੀ ਹੈਗੀ, ਇਹਨੂੰ ਇਹ ਤਾਂ ਪੁੱਛ ਲਓ। ਹੂੰ ਤੇ ਉਹ ਕਹਿੰਦਾ ਮੇਰੀ ਬੇਬੇ ਦੇ ਨਾਂ, ਕਹਿੰਦੇ ਬੇਬੇ ਨੂੰ ਬੁਲਾ ਲਓ। ਬੇਬੇ ਵੀ ਚੜਾ ਲਈ ਥੜੇ ਤੇ। ਉਹ ਅੱਛਾ। ਹਾਂ, ਬੇਬੇ ਕਹਿੰਦੀ ਹਾਂ ਜੀ ਬਿਲਕੁਲ, ਮੈਂ ਜ਼ਮੀਨ ਦੇਣ ਨੂੰ ਤਿਆਰ ਹਾਂ, ਮੇਰੇ ਮੁੰਡੇ ਨੂੰ ਬਣਾਓ ਸਰਪੰਚ। ਉਹ ਅੱਛਾ। ਤੇ ਜੀ ਜਾਨੂੰ ਪਿੰਡ ਉਸ ਜਿਹੜਾ ਇਕੱਠ ਹੋਇਆ, ਉਹਦੇ ਵਿੱਚੋਂ ਇੱਕ ਆਵਾਜ਼ ਹੋਰ ਆਉਂਦੀ ਆ, ਕਹਿੰਦੇ ਕਿ ਬਾਈ ਇਹ ਕਾਬਲ ਤਾਂ ਹੈ ਨਹੀਂਗਾ, ਇਹਨੂੰ ਲਿਆਕਤ ਹੈਗੀ ਹੈ, ਸਮਝ ਹੈਗੀ ਹੈ, ਚਲਾ ਲੂਗਾ। ਹੂੰ ਤੇ ਉਸੇ ਭੀੜ ਚੋਂ ਆਵਾਜ਼ ਆਉਂਦੀ ਹੈ ਕਿ ਪਹਿਲਾਂ ਇੰਨੇ ਕਾਬਲ ਬਣਾ ਕੇ ਦੇਖ ਲਏ ਲਿਆਕਤ ਵਾਲੇ, ਉਹਨਾਂ ਨੇ ਕੀ ਚੰਨ ਚਾੜ ਲਿਆ। ਹੂੰ ਤੇ ਇਸ ਲਈ ਕਹਿੰਦੇ ਕਿ ਅਗਲਾ ਜ਼ਮੀਨ ਦੇ ਰਿਹਾ, 60-70 ਲੱਖ ਦੀ ਜ਼ਮੀਨ ਆ ਜਿਹੜੀ, ਪਿੰਡ ਨੂੰ ਦੇ ਰਿਹਾ, ਹੋਰ ਤੁਸੀਂ ਕੀ ਕਰਨਾ, ਬਣਾਓ ਇਹਨੂੰ। ਹੂੰ 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 ਸੋ ਸਵੇਰੇ ਲੈ ਜਾਓ, ਲੰਬੜਦਾਰ ਖੜੇ ਨੇ, ਸਵੇਰੇ ਕਰਾ ਲਓ ਜ਼ਮੀਨ ਇਹਦੇ ਨਾਂ ਤੇ। ਹੂੰ ਉਹ ਸਾਰੀ ਵੀਡੀਓ ਸਾਹਮਣੇ ਆਉਂਦੀ ਆ। ਹੂੰ ਇਸ ਸਭ ਦੇ ਦਰਮਿਆਨ ਜਿਹੜੀ ਸਭ ਤੋਂ ਪ੍ਰਚਲਿਤ ਪਹਿਲੂ ਉੱਭਰਿਆ, ਉਹ ਉੱਭਰਿਆ ਜੀ ਮਤਲਬ ਕਿ ਜਿਹੜਾ 2 ਕਰੋੜ ਤੱਕ ਦੀ ਬੋਲੀ ਵਾਲਾ। ਠੀਕ ਹੈ ਜੀ। ਗੁਰਦਾਸਪੁਰ ਜ਼ਿਲ੍ਹੇ ਤੇ ਖੇਤਰ ਦੇ ਵਿੱਚ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਹਰਦੋਵਾਲ। ਹੂੰ ਹੁਣ ਕਲਾਂ ਤੋਂ ਹੀ ਸਪਸ਼ਟ ਹੈ ਕਿ ਬੜਾ ਪਿੰਡ ਹੈ। ਹਾਂਜੀ ਹਾਂਜੀ ਮਤਲਬ ਕਲਾਂ ਦਾ ਮਤਲਬ ਬੜਾ ਤੇ ਖੁਰਦ ਦਾ ਮਤਲਬ ਛੋਟਾ ਹੁੰਦਾ ਹੈ ਨਾ। ਸੋ ਹਰਦੋਵਾਲ ਕਲਾਂ ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਬੜਾ ਪਿੰਡ ਹੈ ਜੀ। ਤੇ ਇਸ ਪਿੰਡ ਦੇ ਵਿੱਚ 824 ਦੇ ਕਰੀਬ ਘਰ ਨੇ। 4742 ਦੇ ਕਰੀਬ ਇਹਦੀ ਜਨਸੰਖਿਆ। ਠੀਕ ਹੈ ਜੀ। ਲਗਭਗ 5000 ਦੇ ਕਰੀਬ। ਸੋ ਇੱਥੇ ਵੀ ਇਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਕਿ ਬੋਲੀ ਵਾਲਾ ਪਹਿਲੂ ਸਾਹਮਣੇ ਆਉਂਦਾ। ਹੁਣ ਇਹਦੇ ਵਿੱਚ ਜਦੋਂ ਬੋਲੀ ਵਾਲੀ ਪ੍ਰਕਿਰਿਆ ਵੱਲੋਂ ਜਾਂਦੀ ਹੈ ਸਰਬਸੰਮਤੀ, ਤਾਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ, ਅਕਾਲੀ ਦਲ ਦਾ ਨੁਮਾਇੰਦਾ ਤੇ ਕਾਂਗਰਸ ਦਾ ਨੁਮਾਇੰਦਾ ਮੈਦਾਨ ਚੋਂ ਪਰੇ ਹੋ ਜਾਂਦੇ ਨੇ। ਤੇ 2 ਬੰਦੇ ਹੋਰ ਤੇ ਇੱਕ ਭਾਜਪਾ ਦਾ ਗਲ ਚ ਉਹਨੇ ਪਰਨਾ ਪਾਇਆ ਹੋਇਆ। ਠੀਕ ਹੈ ਜੀ। ਭਾਜਪਾ ਦੀ ਚੋਣ ਨਿਸ਼ਾਨਾ। ਹੁਣ ਪੰਚਾਇਤੀ ਚੋਣਾਂ ਦੇ ਵਿੱਚ ਇਹ ਹੈ ਕਿ ਵੀ ਤੁਸੀਂ ਕਿਸੇ ਪਾਰਟੀ ਦੀ ਚੋਣ ਨਿਸ਼ਾਨ ਨਹੀਂ ਵਰਤਣਾ। ਠੀਕ ਹੈ ਅਸੀਂ ਨਹੀਂ ਵਰਤਦੇ, ਪਰ ਗਲ ਚੋਂ ਚਿੰਨ੍ਹ ਪਾ ਕੇ ਉਹ ਬੰਦਾ ਬੋਲੀ ਸ਼ੁਰੂ ਕਰਦਾ। ਆਤਮਾ ਸਿੰਘ ਨਾਂ ਦਾ ਬੰਦਾ 50 ਲੱਖ ਦੀ ਬੋਲੀ ਲਾਉਂਦਾ ਬਾਈ ਜੀ। ਠੀਕ ਹੈ। ਅੱਛਾ। ਤੇ ਉਹਦੇ ਮੁਕਾਬਲੇ ਚ ਜਸਵਿੰਦਰ ਸਿੰਘ ਸਿੱਧਾ 1 ਕਰੋੜ ਦੀ ਬੋਲੀ ਲਾਉਂਦਾ। ਤੇ ਉਹ ਤੋਂ ਬਾਅਦ ਆਤਮਾ ਸਿੰਘ ਫਿਰ 2 ਕਰੋੜ ਦੀ ਬੋਲੀ ਲਾਉਂਦਾ। ਤੇ 2 ਕਰੋੜ ਤੇ ਆ ਕੇ ਹੁਣ ਉਸ ਪਿੰਡ ਦੀ ਬੋਲੀ ਰੁਕ ਗਈ। ਉਹ ਕਹਿੰਦੇ ਵੀ ਹੋਰ ਕੋਈ ਹੈਗਾ ਆਉਣ ਵਾਲੇ ਟਾਈਮ 'ਚ ਇੱਕ ਦਿਨ ਹੋਰ ਦੇ ਲਓ, ਦੇਖ ਲਓ, ਜੇ ਕਿਸੇ ਨੇ ਤੋਂ ਵੱਧ ਜਾਣਾ ਹੋਊਗਾ ਠੀਕ ਆ, ਨਹੀਂ ਫਿਰ ਉਹ ਕਹਿੰਦਾ ਮੈਂ ਤਾਂ ਬਣਨਾ ਹੀ ਬਣਨਾ, ਜਿਹੜਾ ਵੱਧ ਵਾਲਾ ਆਊਗਾ ਮੈਂ ਤੋਂ ਵੱਧ ਲਾ ਦੂੰਗਾ। ਸੋ ਹੁਣ ਇਸ ਪ੍ਰਕਿਰਿਆ ਦੇ ਤਹਿਤ ਇਸ ਬਾਰੇ ਸੋਸ਼ਲ ਮੀਡੀਆ 'ਚ, ਪਿੰਡਾਂ ਦੀਆਂ ਸੱਥਾਂ 'ਚ, ਅਖਬਾਰਾਂ ਦੀਆਂ ਸੁਰਖੀਆਂ 'ਚ, ਟੈਲੀਵਿਜ਼ਨ ਦੀਆਂ ਰਿਪੋਰਟਾਂ 'ਚ ਇਹ ਖਬਰਾਂ ਖੂਬ ਚਰਚਾ 'ਚ ਆ ਰਹੀਆਂ ਨੇ ਪ੍ਰਵੀਨ ਜੀ, ਕਿ ਇਸ ਵਾਰ ਪੰਜਾਬ ਦੇ ਪਿੰਡਾਂ ਨੂੰ ਖਰੀਦਣ ਦੀ ਕਵਾਇਦ ਸ਼ੁਰੂ ਹੋ ਗਈ ਬੋਲੀ ਦੇ ਰਾਹੀਂ। ਮਤਲਬ ਹੁਣ ਤੱਕ ਇਹ ਸੀਗਾ ਕਿ ਵੋਟਰ ਖਰੀਦੇ ਜਾਂਦੇ ਸੀ, ਹੈ ਨਾ, ਔਰ ਉਹ ਖਰੀਦਣ ਦੀ ਪ੍ਰਕਿਰਿਆ ਵੀ ਬੜੀ ਕਮਾਲ ਦੀ ਹੁੰਦੀ ਸੀ ਕਿ ਵੀ ਦਾਰੂ ਸਿੱਕਾ ਪੜਾ ਲਓ, ਹੈ ਨਾ, ਕੋਈ ਭੁੱਕੀ ਹੈ, ਕੋਈ ਫੀਮ ਹੈ, ਕੋਈ ਕਾਸੇ ਤੇ ਲੱਗਿਆ, ਉਹਨੂੰ ਜਿਹੜਾ ਨਸ਼ਾ ਪੱਤਾ ਉਹ ਲਾ ਲਓ। ਫਿਰ ਇਸ ਵਰਤਾਰੇ ਨੇ ਅੱਗੇ ਵਧਿਆ ਕਿ ਬਈ ਬੰਦੇ ਤਾਂ ਖਾ ਪੀ ਕੇ ਆ ਜਾਂਦੇ ਨੇ, ਜਨਾਨੀਆਂ ਲਈ ਕੁਛ ਨਹੀਂ। ਫਿਰ ਘਰਾਂ 'ਚ ਬਦਾਮ ਆਉਣ ਲੱਗੇ, ਬਦਾਮ ਦੇ ਪੈਕਟ, ਕਾਜੂਆਂ ਦੇ ਪੈਕਟ, ਘਰਾਂ 'ਚ ਬਰਗਰ, ਪੀਜ਼ੇ, ਸਮੋਸੇ, ਇੱਥੋਂ ਤੱਕ ਕਿ 2-2 ਲੀਟਰ ਦੀਆਂ ਕੋਲਡ ਡਰਿੰਕ ਦੀਆਂ ਬੋਤਲਾਂ ਤੇ ਪਿੰਡ ਦੀ ਪੰਚਾਇਤੀ ਦੇ ਸੌਦੇ ਹੋਣ ਲੱਗ ਗਏ। ਮਤਲਬ ਕਹਿਣ ਤੋਂ ਭਾਵ ਕਿ ਪਹਿਲਾਂ ਬਹੁ ਗਿਣਤੀ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ, ਬਹੁ ਗਿਣਤੀ ਪਿੰਡਾਂ ਦੇ ਵਿੱਚ ਸਰਪੰਚ ਜਾਂ ਪੰਚ ਬਣਨ ਦੇ ਦਾਅਵੇਦਾਰ ਵੋਟਾਂ ਖਰੀਦ ਲੈਂਦੇ ਸੀ ਕੁਝ, ਤੇ ਪਰ ਹੁਣ ਤਾਂ ਪਿੰਡੇ ਖਰੀਦਣ ਲੱਗ ਗਏ ਬਾਈ। ਇਹ ਤਾਂ ਪਿੰਡ ਖਰੀਦਣ ਵਾਲੀ ਉਹ ਗੱਲ ਹੈ ਨਾ ਕਿ ਬੋਲੀ ਲਾ ਕੇ। ਸੋ ਇਹ ਪ੍ਰਕਿਰਿਆ ਪੂਰੀ ਚਰਚਾ 'ਚ ਹੈ ਇਸ ਵਾਰ। ਜੀ ਜੀ ਜੀ, ਬਿਲਕੁਲ। ਬੋਲੀ ਵਾਲੀ ਸਰਬਸੰਮਤੀ ਕੀ ਜਾਇਜ਼ ਹੈ ਸ਼ਰਮਾ ਜੀ ਜਾਂ ਨਜਾਇਜ਼? ਪ੍ਰਵੀਨ ਜੀ, ਇਹ ਸਰਬਸੰਮਤੀ ਕਿਵੇਂ ਹੋਈ ਫਿਰ? ਸਰਬਸੰਮਤੀ ਤਾਂ ਇਹ ਹੁੰਦੀ ਹੈ ਕਿ ਆਹ ਪਿੰਡ ਦਾ ਸਾਂਝਾ ਬੰਦਾ, ਆਹ ਪਿੰਡ ਦਾ ਸੂਝਵਾਨ ਬੰਦਾ ਹੈ, ਇਹ ਪੜ੍ਹਿਆ ਲਿਖਿਆ ਬੰਦਾ ਹੈ, ਇਹ ਅਪਰੋਚ ਪਹੁੰਚ ਵਾਲਾ ਹੈ, ਇਹ ਸਭ ਨੂੰ ਪ੍ਰਵਾਨ ਹੈ, ਉਹਦੇ ਪਰ ਸਾਡੀ ਸਰਬਸੰਮਤੀ ਹੈ। ਜੇ 4 ਬੰਦਿਆਂ ਤੇ ਸਰਬਸੰਮਤੀ ਚੱਲ ਰਹੀ ਹੈ, ਉਹਨਾਂ 'ਚ 5ਵਾਂ ਪ੍ਰਵੀਨ ਸਿੰਘ ਆ ਕੇ ਕਹੇ ਕਿ ਬਾਈ ਮੈਂ 50 ਲੱਖ ਲਾਉਣਾ, ਮੈਂ 1 ਕਰੋੜ ਲਾਉਣਾ, ਮੈਂ 2 ਕਰੋੜ ਲਾਉਣਾ, ਮੈਨੂੰ ਬਣਾ ਦਿਓ, ਉਹ ਤਾਂ ਬਾਹੂਬਲੀ ਹੋਈ, ਸਰਬਸੰਮਤੀ ਥੋੜਾ ਹੋਈ। ਉਹ ਤਾਂ ਫਿਰ ਤੁਹਾਡੀ ਮਨੀ ਤੇ ਮਸਲ ਪਾਵਰ ਹੋਈ ਨਾ। ਸੋ ਲੋਕਤੰਤਰ ਤੌਰ ਤੇ ਤਾਂ ਇਹ ਹੋ ਹੀ ਨਹੀਂ ਸਕਦਾ। ਮਤਲਬ ਚੋਣ ਕਮਿਸ਼ਨ ਕਹਿੰਦਾ ਕਿ ਸਰਪੰਚ ਨੂੰ 40,000 ਖਰਚਣ ਦਾ ਅਧਿਕਾਰ ਹੈ, ਤੇ ਸਰਪੰਚ ਕਹਿ ਰਿਹਾ 2 ਕਰੋੜ ਮੈਂ ਬੋਲੀ ਤੇ ਲਾਉਣਾ। ਠੀਕ ਹੈ ਜੀ। ਇਹ ਤੋਂ ਭਾਵ ਸਪਸ਼ਟ, ਠੀਕ ਹੈ, ਮਤਲਬ ਕਿ ਤੁਸੀਂ ਬਣਨ ਦੇ ਇੱਛੁਕ ਹੋ, ਤੁਸੀਂ ਚੋਣ ਮੈਦਾਨ 'ਚ ਆ ਜਾਓ, ਫਿਰ ਪਿੰਡ ਫੈਸਲਾ ਕਰ ਲੂਗਾ।
ਫਿਰ ਜੇ 2 ਕਰੋੜ ਹੀ ਖਰਚਣਾ ਹੀ ਹੈ ਪਿੰਡ ਦੇ ਵਿਕਾਸ ਤੇ, ਤਾਂ ਫਿਰ ਉਹਦੇ ਲਈ ਸਰਪੰਚ ਬਣਨਾ ਜ਼ਰੂਰੀ ਤਾਂ ਨਹੀਂ ਆ ਨਾ। ਮਤਲਬ ਜੇ ਤੁਸੀਂ ਸੇਵਾ ਭਾਵਨਾ ਨਾਲ ਹੋ ਤਾਂ ਫਿਰ ਤਾਂ ਤੁਸੀਂ ਬਿਨਾਂ ਸਰਪੰਚ ਬਣਿਆ ਪਿੰਡ ਤੇ ਕੰਮ ਕਰਾ ਦਿਓ ਬਾਈ, ਕੌਣ ਰੋਕੂਗਾ? ਜਿਹੜਾ ਮਰਜ਼ੀ ਪੰਚਾਇਤ ਜਿਹੜੀ ਮਰਜ਼ੀ ਹੋਵੇ। ਪਰ ਤੁਸੀਂ ਇਹ ਐਲਾਨ ਕਰਕੇ ਕਿ ਮੈਂ ਪਿੰਡ ਲਈ ਕੰਮ ਕਰੂੰਗਾ ਪਰ ਮੈਨੂੰ ਸਰਪੰਚ ਚੁਣੋ, ਤਾਂ ਇਹਦਾ ਮਤਲਬ ਇਹ ਲਾਲਚ। ਆਪਾਂ ਆਮ ਤੌਰ ਤੇ ਗੱਲ ਕਰਦੇ ਆਏ ਹਾਂ ਕਿ ਪੰਜਾਬ ਦੇ ਵਿੱਚ MLA MP ਜਿਹੜੇ ਜੀ ਇੰਨੇ ਕਰੋੜਾਂ ਖਰਚ ਕੇ ਬਣਦੇ ਨੇ, ਉਹ ਫਿਰ ਵਸੂਲਦੇ ਨੇ। ਬੇਸ਼ੱਕ ਪਿੰਡਾਂ ਦੇ ਵਿੱਚ ਕਈ ਵਾਰ ਇਹ ਵਰਤਾਰਾ ਘੱਟ ਹੁੰਦਾ ਹੈ ਕਿ ਵਸੂਲੀ ਦੀ ਬਜਾਏ ਚੌਧਰ ਦੀ ਭੁੱਖ ਜ਼ਿਆਦਾ ਹੁੰਦੀ ਹੈ। ਹਾਂਜੀ ਹਾਂਜੀ ਬਿਲਕੁਲ ਹੈ ਨਾ, ਪੱਲਿਓਂ ਫੂਕ ਕੇ ਵੀ ਮਤਲਬ ਕਿ ਚੌਧਰ ਕੀਤੀ ਜਾਂਦੀ ਹੈ, ਉਸੇ ਦਾ ਵੀ ਇੱਕ ਪ੍ਰਗਟਾਵਾ ਹੈਗਾ। ਪਰ ਜਿਹੜੇ ਪਿੰਡ ਦੀ ਆਪਾਂ ਗੱਲ ਕਰ ਰਹੇ ਹਾਂ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਹਰਦੋਵਾਲ ਕਲਾਂ ਦੀ, ਇਸ ਪਿੰਡ ਨੂੰ ਪ੍ਰਵੀਨ ਜੀ 300 ਕਿੱਲੇ ਜ਼ਮੀਨ ਆਉਂਦੀ ਆ। ਠੀਕ ਆ, 300 ਕਿੱਲੇ। ਤੇ ਫਿਰ ਉਹਦੀ ਕਮਾਈ ਦੇਖ ਲਓ ਉਸ ਹਿਸਾਬ ਨਾਲ ਕਿੰਨੀ ਬਣਦੀ ਹੋਊਗਾ। ਬਿਲਕੁਲ ਉਹਦਾ ਹਲਾ ਬਟਾਈਓ ਦੇਖ ਲਓ ਕਿੰਨਾ ਆਉਂਦਾ ਹੋਊਗਾ, ਠੇਕਾ ਹੀ ਕਿੰਨਾ ਆਉਂਦਾ ਹੋਊਗਾ, ਹੈ ਨਾ। ਤੇ ਫਿਰ ਜਿਹੜਾ ਬੰਦਾ ਠੇਕੇ ਤੇ ਸਰਪੰਚੀ ਖਰੀਦ ਰਿਹਾ ਤੇ ਫਿਰ ਉਹ ਪੈਸੇ ਪੂਰੇ ਕਰੂਗਾ ਜਾਂ ਕੀ ਕਰੂਗਾ, ਇਹ ਸਵਾਲ ਹੈ ਜੀ। ਬਿਲਕੁਲ ਚੋਣ ਕਮਿਸ਼ਨ ਚਾਹਵੇ ਤਾਂ ਐਕਸ਼ਨ ਲੈ ਸਕਦਾ ਇਸ ਬੋਲੀ ਵਾਲੀ ਪ੍ਰਕਿਰਿਆ ਤੇ, ਔਰ ਬੋਲੀ ਰਹੀ ਬਣੇ ਸਰਪੰਚ ਤੇ। ਕਿਉਂਕਿ ਦੇਖੋ ਜਦੋਂ ਬੋਲੀ ਲਾ ਕੇ ਵੀ ਤੁਸੀਂ ਚੁਣ ਲਿਆ ਤਾਂ ਉਹਦੇ ਕਾਗਜ਼ ਤਾਂ ਭਰਾਉਣੇ ਪੈਣਗੇ ਤੁਹਾਨੂੰ ਕੱਲੇ ਦੇ। ਕੱਲੇ ਦੀ ਨਾਮਜ਼ਦਗੀ ਹੋਊਗੀ, ਫਿਰ ਹੋਊਗਾ ਜੀ ਇਹਦੇ ਮੁਕਾਬਲੇ ਕੋਈ ਨਹੀਂ ਆਇਆ। ਇਸ ਲਈ ਜਿੱਦਣ ਨਾਮ ਵਾਪਸੀ ਵਾਲੀ ਪ੍ਰਕਿਰਿਆ ਵਾਲਾ ਦਿਨ ਆ ਉਦੋਂ ਤੈਅ ਹੋ ਗਿਆ ਜੀ ਕਿ ਇਹ ਸਰਪੰਚ ਹੈ। ਪਰ ਜੇਕਰ ਇਹੀ ਜੀ ਵੀਡੀਓ, ਇਹੀ ਜੀ ਸ਼ਿਕਾਇਤ ਕੋਈ ਚੋਣ ਕਮਿਸ਼ਨ ਦੇ ਹਵਾਲੇ ਨਾਲ DC ਕੋਲ ਪਹੁੰਚਦੀ ਆ ਤਾਂ ਉਹ ਬੰਦਾ ਖਾਰਜ ਹੋ ਸਕਦਾ, ਪਿੰਡ ਦੀ ਚੋਣ ਫਿਰ ਅਗਲੇ ਸਮੇਂ ਤੇ ਪੈ ਸਕਦੀ, ਬਸ਼ਰਤੇ ਇਸ ਤਰੀਕੇ ਨਾਲ ਕੰਮ ਹੋਵੇ ਜੀ। ਹਾਂ, ਜਿੱਥੋਂ ਤੱਕ ਪਹਿਲੂ ਹੈਗਾ ਕਿ ਬਕਾਇਦਾ ਤੌਰ ਤੇ ਗਲ 'ਚ ਭਾਜਪਾ ਦਾ ਪਰਨਾ ਪਾ ਕੇ ਹੈ ਨਾ ਇਸ ਗੱਲ ਦੀ ਮੰਗ ਕਰਨਾ ਕਿ ਭਾਜਪਾ ਪਿੰਡਾਂ 'ਚ ਐ ਸਰਪੰਚ ਬਣਾਉਣਾ ਚਾਹੁੰਦੀ ਹੈ ਆਪਣੇ, ਇਹ ਵੀ ਚੈੱਕ ਕਰਨ ਦੀ ਲੋੜ ਹੈ ਕਿ ਜਿਹੜੇ ਬਾਕੀ ਬੋਲੀ ਲਾਉਣ ਵਾਲੇ ਨੇ ਉਹਨਾਂ 'ਚ ਬਹੁ ਗਿਣਤੀ ਕਿਹੜੀ ਧਿਰ ਨਾਲ ਨੇ। ਫਿਰ ਹੁਣ ਬੋਲੀ ਲਾਉਣ ਵਾਲਿਆਂ ਦੇ ਘਰੇ ਵੀ ਆਊਗੀ ਹੈ ਜੀ? ਈਡੀ ਕੀ ਬੋਲੀ ਲਾਉਣ ਵਾਲਿਆਂ ਦੇ ਘਰੇ ਵੀ ਆਊਗੀ? ਇਹ ਸਵਾਲ ਹੈ। ਹਾਂਜੀ, ਕਿਉਂਕਿ ਪੈਸਾ ਇਨਵੋਲਵ ਹੈ। ਪਹਿਲੀ ਗੱਲ ਤਾਂ ਇਹ ਕਿ ਸੋਰਸ ਕਿੱਥੋਂ ਹੈ। ਹਾਂਜੀ, ਖਾਤੇ 'ਚ ਹੈ ਪੈਸੇ, 2 ਨੰਬਰ 'ਚ ਪੈਸੇ ਹੈ, ਆੜਤੀ ਤੋਂ ਫੜ ਕੇ ਦੇ ਰਹੇ ਹੋ, ਲੋਨ ਲੈ ਕੇ ਦੇ ਰਹੇ ਹੋ, ਹੈ ਨਾ, ਉਹ ਲਿਮਿਟ ਚੱਕ ਰਹੇ ਹੋ, ਕੀ ਹੈ। ਪਰ ਲੋਕਤੰਤਰ ਤੌਰ ਤੇ ਚੋਣਾਂ ਦੀ ਪ੍ਰਕਿਰਿਆ ਤਾਂ ਖਤਮ ਹੋ ਗਈ ਨਾ ਚ ਫਿਰ ਵੋਟਰ ਦੀ ਇਨਵੋਲਵਮੈਂਟ ਕਿੱਥੇ ਰਹਿ ਗਈ ਬਈ? ਔਰ ਇਹ ਲਗਭਗ ਪਹਿਲੀ ਵਾਰ ਅਜਿਹਾ ਟ੍ਰੈਂਡ ਖੁੱਲ ਕੇ ਸਾਹਮਣੇ ਆਇਆ ਔਰ ਇਹ ਲਗਾਤਾਰ ਵੱਧਦਾ ਜਾ ਰਿਹਾ। ਬੇਸ਼ੱਕ ਆਮ ਤੌਰ ਤੇ ਇਸ ਵਾਰ ਕਾਫੀ ਪਿੰਡਾਂ 'ਚ ਸਰਬਸੰਮਤੀ ਵੀ ਦੇਖਣ ਨੂੰ ਮਿਲ ਰਹੀ ਹੈ, ਔਰ ਬਹੁ ਗਿਣਤੀ ਪਿੰਡਾਂ 'ਚ ਸਰਬਸੰਮਤੀ ਸੱਤਾਧਾਰੀ ਧਿਰ ਦੇ ਨੁਮਾਇੰਦੇ ਦੇ ਸਿਰ ਤੇ ਹੀ ਪੈਂਦੀ ਹੈ। ਮੰਨਿਆ ਹੀ ਜਾਂਦਾ ਕਿ ਸਰਕਾਰ ਦਾ ਬੰਦਾ ਚੁਣ ਲਓ ਯਾਰ, ਕੰਮ ਕਰਾ ਦੂਗਾ, ਕਰ ਦੂਗਾ, ਵਾਹ ਕਰ ਦੂਗਾ, ਜ਼ਿਆਦਾਤਰ ਉਧਰ ਨੂੰ ਜਾਂਦਾ ਪਲੜਾ। ਪਰ ਜਿੱਥੇ ਨਾਰਮਲ ਤਰੀਕੇ ਨਾਲ ਵੀ ਸਰਬਸੰਮਤੀ ਹੋ ਰਹੀ ਹੈ, ਉੱਥੇ ਆਹ ਵਰਤਾਰੇ ਨੇ ਇੱਕ ਨਵੀਂ ਚਰਚਾ ਵੀ ਛੇੜ ਦਿੱਤੀ ਔਰ ਨਵਾਂ ਸਵਾਲ ਵੀ ਪੈਦਾ ਕਰ ਦਿੱਤਾ ਕਿ ਕੀ ਇਹਦੇ ਉੱਤੇ ਐਕਸ਼ਨ ਹੋਏਗਾ, ਕੀ ਇਹਦੇ ਤੇ ਕਾਰਵਾਈ ਹੋਏਗੀ, ਕੀ ਇਹਦੇ ਤੇ ਰੋਕ ਲੱਗੇਗੀ, ਜਾਂ ਬੋਲੀ ਲਾ ਕੇ ਬਣੇ ਹੋਏ ਕੱਲ ਨੂੰ ਅਗਲੇ ਸਰਪੰਚ ਹੋਣਗੇ, ਇਹਦੇ ਉੱਤੇ ਨਜ਼ਰ ਰਹੇਗੀ। ਪਰ ਇਹ ਲੋਕਤੰਤਰਕ ਤੌਰ ਤੇ ਔਰ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਰਾਜਨੀਤਿਕ ਖਲਾਅ ਦੇ ਬਾਰੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਨੂੰ ਇਸ ਟਾਈਮ ਇੱਕ ਅਜਿਹੀ ਪਾਰਟੀ ਦੀ ਲੋੜ ਹੈ ਜਿਹੜੀ ਪੰਜਾਬ ਨੂੰ ਪਰਨਾਈ ਹੋਵੇ, ਪੰਜਾਬ ਦੇ ਹਿੱਤਾਂ ਨੂੰ ਪਰਨਾਈ ਹੋਵੇ ਤੇ ਧੜੱਲੇ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਮੂਹਰੇ ਅੜ ਕੇ ਕਰ ਸਕੇ ਤੇ ਫੈਡਰਲਿਜ਼ਮ ਦੀ ਗੱਲ ਕਰ ਸਕੇ। ਅੰਮ੍ਰਿਤਪਾਲ ਸਿੰਘ ਵੱਲੋਂ ਨਵੀਂ ਖੇਤਰੀ ਪਾਰਟੀ ਦਾ ਐਲਾਨ ਕੀਤਾ ਗਿਆ ਜੀ, ਉਸ ਧੜੇ ਵੱਲੋਂ ਕਹਿ ਦਿੰਦੇ ਆਪਾਂ। ਪ੍ਰਵੀਨ ਜੀ, ਆਪਾਂ ਇਹਦੇ ਬਾਰੇ ਬਹੁਤ ਸਮਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ। ਹਾਂਜੀ ਕਿ ਇਹ ਬਣਤਰ ਬਣ ਰਹੀ ਹੈ, ਇਹ ਬਣਤਰ ਸਾਹਮਣੇ ਆ ਸਕਦੀ ਹੈ, ਇਹ ਰੂਪ ਰੇਖਾ ਹੋ ਸਕਦੀ ਹੈ, ਔਰ ਹੁਣ ਉਹ ਲਗਭਗ ਖਰੜੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਸਾਹਮਣੇ ਆ ਗਿਆ ਪਿਛਲਾ। ਅੰਮ੍ਰਿਤਪਾਲ ਸਿੰਘ ਹੋਰੀ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਰਹਿੰਦਿਆਂ ਚੋਣ ਲੜਦੇ ਨੇ ਮੈਂਬਰ ਪਾਰਲੀਮੈਂਟ ਦੀ ਜੀ। ਔਰ ਪੰਜਾਬ ਦੀਆਂ 13 ਸੀਟਾਂ ਚੋਂ ਸਭ ਤੋਂ ਵੱਧ ਮਾਰਜਨ ਨਾਲ ਦੇਸ਼ ਦੇ ਵੱਡੇ ਮਾਰਜਨਾਂ ਜਿੱਤਣ ਵਾਲੇ MPਆਂ ਦੇ ਵਿੱਚੋਂ ਮੋਹਰੀ, ਉਹਨਾਂ 'ਚ ਮੁਰਲਿਆਂ 'ਚ ਥਾਂ ਰੱਖਣ ਵਾਲੇ, ਮਤਲਬ ਲਗਭਗ 2 ਲੱਖ ਦੇ ਮਾਰਜਨ ਨਾਲ ਸੀਟ ਜਿੱਤਦੇ ਨੇ। ਉਧਰ ਸਰਬਜੀਤ ਸਿੰਘ ਖਾਲਸਾ ਜਿੱਤਦਾ। ਤੇ ਇਹ ਸਭ ਦੇ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਾਥੀ ਜਿਹੜੇ ਡਿਬਰੂਗੜ੍ਹ ਜੇਲ੍ਹ 'ਚ ਨੇ, ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿਮਨੀ ਚੋਣਾਂ 'ਚ ਅਸੀਂ ਉਤਰਾਂਗੇ। ਪਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੇ ਹਵਾਲੇ ਨਾਲ ਖਬਰ ਬਾਹਰ ਆਉਂਦੀ ਹੈ ਕਿ ਵੀ ਅੰਮ੍ਰਿਤਪਾਲ ਸਿੰਘ ਕਹਿੰਦਾ ਉਹ ਮੇਰੇ ਨੁਮਾਇੰਦੇ ਨਹੀਂ, ਮੈਂ ਉਹਨਾਂ ਨੂੰ ਕਿਤੇ ਖੜਾ ਨਹੀਂ ਕਰ ਰਿਹਾ, ਮੇਰੇ ਵੱਲੋਂ ਨਹੀਂ, ਉਹ ਆਪਣੀ ਮਰਜ਼ੀ ਨਾਲ ਜੋ ਫੈਸਲਾ ਲੈਣ। ਪਰ ਸਰਬਜੀਤ ਸਿੰਘ ਖਾਲਸਾ ਜਨਤਕ ਸਮਾਗਮਾਂ 'ਚ ਕਹਿਣ ਲੱਗਦਾ ਕਿ ਅਸੀਂ ਖੇਤਰੀ ਪਾਰਟੀ ਬਣਾਉਣ ਜਾ ਰਹੇ ਹਾਂ। ਇਹ ਪਾਰਟੀ ਕਹਿੰਦਾ ਕਿ ਅੰਮ੍ਰਿਤਪਾਲ ਸਿੰਘ ਨਾਲ ਸਲਾਹ ਨਾਲ ਮਿਲ ਕੇ ਬਣਾਵਾਂਗੇ। ਜੇ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਬਣਾਉਣੀ ਆ ਤਾਂ ਉਹ ਮੂਹਰੇ ਆ ਜਾਣ, ਜੇ ਉਹਨਾਂ ਨੇ ਨਹੀਂ ਬਣਾਉਣੀ ਤਾਂ ਮੈਨੂੰ ਦੱਸ ਦੇਣ, ਫਿਰ ਮੈਂ ਤਾਂ ਬਣਾਉਂਗਾ ਜੀ।
ਇਹਦਾ ਮਤਲਬ ਇਹ ਪ੍ਰਕਿਰਿਆ ਚੱਲ ਰਹੀ ਸੀ। ਇਹ ਸਭ ਦੇ ਦਰਮਿਆਨ ਅਮਰਤਪਾਲ ਸਿੰਘ ਦੇ ਭਰਾ ਨੂੰ ਕਿ ਜੀ ਡਰੱਗ ਬਰਾਮਦ ਹੋ ਗਈ, ਜੀ ਆਹ ਮਿਲ ਗਿਆ ਜੀ, ਉਹਦੇ ਹਵਾਲੇ ਨਾਲ ਗ੍ਰਿਫਤਾਰੀ ਹੁੰਦੀ ਹੈ। ਤਦ ਉਸ ਸਮੇਂ ਫਿਰ ਪਰਿਵਾਰ ਤੇ ਵਕੀਲਾਂ ਦਾ ਇਹ ਬਿਆਨਬਾਜ਼ੀ ਸਾਹਮਣੇ ਆਉਂਦੀ ਹੈ ਕਿ ਸਾਨੂੰ ਇਸ ਲਈ ਤੰਗ ਕੀਤਾ ਜਾ ਰਿਹਾ ਕਿ ਅਸੀਂ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਾਂ, ਅਸੀਂ ਬੰਦੀ ਸਿੰਘਾਂ ਲਈ ਲੜ ਰਹੇ ਹਾਂ, ਅਸੀਂ ਨਵੀਂ ਖੇਤਰੀ ਪਾਰਟੀ ਦੇ ਗਠਨ ਕਰਨ ਵੱਲ ਵੱਧ ਰਹੇ ਹਾਂ, ਇਸ ਲਈ ਸਰਕਾਰਾਂ ਨੂੰ ਭੈ ਆਉਂਦਾ। ਉਸ ਸਮੇਂ ਵੀ ਜ਼ਿਕਰ ਆਉਂਦਾ। ਬਿਆਨ ਇਹ ਸਹੀ ਰੂਪ ਦੇ ਵਿੱਚ ਹੁਣ ਪਾਰਟੀ ਸਾਹਮਣੇ ਆ ਗਈ ਹੈ। ਜਦੋਂ ਲੰਘੇ ਐਤਵਾਰ ਨੂੰ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਹੋਰੀ ਆਪਣੇ ਭਰਾ ਨਾਲ, ਆਪਣੀ ਪਤਨੀ ਨਾਲ, ਹੋਰਨਾਂ ਸਾਥੀਆਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾਂਦੇ ਨੇ। ਸ੍ਰੀ ਅਕਾਲ ਤਖਤ ਸਾਹਿਬ ਦੇ ਮੂਹਰੇ ਅਰਦਾਸ ਕਰਦੇ ਨੇ, ਅਮਰਤਪਾਲ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕਰਦੇ ਨੇ, ਨਵੇਂ ਪਾਰਟੀ ਦੇ ਗਠਨ ਨੂੰ ਲੈ ਕੇ। ਤੇ ਉੱਥੇ ਆ ਕੇ ਉਹ ਮੀਡੀਆ ਨਾਲ ਗੱਲ ਕਰਦੇ ਨੇ ਕਿ ਬਿਲਕੁਲ ਜੀ ਨਵੀਂ ਖੇਤਰੀ ਪਾਰਟੀ ਤਾਂ ਬਣ ਗਈ, ਬਸ ਨਾਮ ਰੱਖਣਾ ਬਾਕੀ ਹੈ। ਠੀਕ ਹੈ। ਅਮਰਤਪਾਲ ਸਿੰਘ ਦੇ ਪਿਤਾ ਕਹਿੰਦੇ ਕਿ ਅਸੀਂ ਲੰਘੇ ਦਿਨੀ ਡਿਬਰੂਗੜ੍ਹ ਜੇਲ੍ਹ ਗਏ ਸੀ, ਅਮਰਤਪਾਲ ਸਿੰਘ ਨਾਲ ਮੁਲਾਕਾਤ ਕਰਕੇ ਆਏ ਹਾਂ, ਉਹਨਾਂ ਦੀ ਸਹਿਮਤੀ ਨਾਲ, ਉਹਨਾਂ ਦੀ ਸਲਾਹ ਨਾਲ ਅਸੀਂ ਇੱਕ ਖੇਤਰੀ ਪਾਰਟੀ ਦਾ ਗਠਨ ਕਰ ਰਹੇ ਹਾਂ। ਇਹ ਖੇਤਰੀ ਪਾਰਟੀ ਪੰਜਾਬ ਦੇ ਸਮਾਜਿਕ ਮਸਲਿਆਂ ਨੂੰ, ਧਾਰਮਿਕ ਮਸਲਿਆਂ ਨੂੰ, ਰਾਜਨੀਤਿਕ ਮਸਲਿਆਂ ਨੂੰ ਅੱਗੇ ਰੱਖ ਕੇ ਤੁਰੇਗੀ, ਸਾਰੇ ਵਰਗਾਂ ਨੂੰ ਨਾਲ ਲੈ ਕੇ ਤੁਰੇਗੀ। ਠੀਕ ਹੈ, ਹਰ ਖੇਤਰੀ ਪਾਰਟੀ ਕਹਿੰਦੀ ਏਦਾਂ ਹੀ ਹੁੰਦੀ ਹੈ, ਤਰੀਕਾ ਹੀ ਹੁੰਦਾ। ਪਰ ਸਭ ਨੂੰ ਪਤਾ ਹੈ ਕਿ ਇਸ ਮਸਲੇ ਤੇ ਕੀ ਇਹ ਪੰਥਕ ਪਹਿਲੂਆਂ ਤੇ ਵੀ ਪੂਰਾ ਪਹਿਰਾ ਦੇ ਪਾਏਗੀ, ਇਹ ਵੀ ਅਜੇ ਫਿੱਟ ਰਹੇਗਾ ਇਸ ਪਹਿਲੂ ਤੇ ਵੀ। ਹਾਂ, ਜਿੱਦਾਂ ਹੀ ਇਸ ਪਾਰਟੀ ਦੇ ਗਠਨ ਦਾ ਸਵਾਲ ਆਉਂਦਾ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਦੀਆਂ ਪ੍ਰਵੀਨ ਜੀ। ਉਹਨਾਂ 'ਚ ਇੱਕ ਚਰਚਾ ਛਿੜਦੀ ਹੈ ਕਿ ਇਸ ਪਾਰਟੀ ਦੇ ਗਠਨ ਪਿੱਛੇ ਭਾਜਪਾ ਜੀ ਜਿਵੇਂ ਮਹਾਰਾਸ਼ਟਰ 'ਚ ਉੱਥੇ ਦੀਆਂ ਪਾਰਟੀਆਂ ਤੋੜ ਕੇ ਬਣਾਈਆਂ ਜਾ ਰਹੀਆਂ, ਉਵੇਂ ਇੱਥੇ ਪਾਰਟੀਆਂ 'ਚ ਤੋੜ ਭੰਨ ਹੋ ਰਹੀ ਹੈ ਜੀ। ਉਸੇ ਤਰ੍ਹਾਂ ਨਵੀਂ ਪਾਰਟੀਆਂ ਦਾ ਜਨਮ ਜੀ, ਇਹਦੇ ਪਿੱਛੇ ਤਾਂ ਭਾਜਪਾ। ਦੂਜੀਆਂ ਤਰ੍ਹਾਂ ਕਹਿੰਦੀਆਂ ਕਿ ਨਹੀਂ ਬਈ, ਪੰਜਾਬ ਦੇ ਵਿੱਚ ਖਲਾ ਹੀ ਇੰਨਾ, ਖਾਲੀਪਣ ਇੰਨਾ ਪਿਆ, ਲੋਕਾਂ ਨੇ ਜਿਹੜੇ ਬਦਲਾਅ ਲਿਆਂਦੇ ਸੀ ਉਹ ਤੋਂ ਵੀ ਲੋਕ ਅੱਕ ਗਏ, ਇਸ ਲਈ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ। ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਪਾਰਟੀ 'ਚ ਜਾਨ ਨਹੀਂ ਦਿਖਦੀ। ਕਾਂਗਰਸ ਆਪਣੇ ਮਸਲਿਆਂ 'ਚ ਉਲਝੀ ਆ, ਅਕਾਲੀ ਦਲ ਦੇ ਆਪਣੇ ਘਰੇ ਦੋ ਫਾੜ ਆ, ਭਾਜਪਾ ਦੇ ਲੀਡਰ ਪ੍ਰਧਾਨ ਆਪਣੇ ਆਪ ਭੱਜ ਗਏ, ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹਟਾਉਣ ਨੂੰ ਲੈ ਕੇ ਖਿਲਾਰਾ ਹੈ। ਇਸ ਲਈ ਇਸ ਦੇ ਵਿੱਚ ਜਿਹੜਾ ਖਿਲਾ ਹੈ ਉਹਦੀ ਪੂਰਤੀ ਦੇ ਲਈ ਖੇਤਰੀ ਪਾਰਟੀ ਦੀ ਲੋੜ ਸੀ। ਸ਼ਾਇਦ ਉਹ ਇਹ ਕੰਮ ਪੂਰਾ ਕਰ ਦੇ। ਕੋਈ ਤਰ੍ਹਾਂ ਕਹਿੰਦੀਆਂ ਬਾਕੀ ਕੰਮ ਕਰੇ ਨਾ ਕਰੇ, ਘੱਟੋ ਘੱਟ ਪੰਥਕ ਮਸਲਿਆਂ ਲਈ ਇਹ ਪਹਿਰੇਦਾਰੀ ਕਰ ਸਕਦੀ ਹੈ, ਬੰਦੀ ਸਿੰਘਾਂ ਲਈ, ਪੰਜਾਬ ਦੇ ਬੇਅਦਬੀ ਦੇ ਮਸਲਿਆਂ ਲਈ, ਉਹਨਾਂ ਲਈ ਇਹ ਚਾਰਜੋਈ ਕਰ ਸਕਦੀ ਹੈ। ਇਸ ਲਈ ਇਸ ਪਾਰਟੀ ਪਰ ਕੀ ਇਹ ਪਾਰਟੀ ਪੂਰੇ ਪੰਜਾਬ ਦੀ ਪਰਨਾਈ ਹੋਏਗੀ, ਸਾਰੀਆਂ ਧਿਰਾਂ ਦੀ ਪਰਨਾਈ ਹੋਏਗੀ, ਸਾਰੇ ਮਸਲਿਆਂ ਦੀ ਚਾਰਜੋਈ ਕਰੇਗੀ? ਇਹ ਇਹਦਾ ਜਦੋਂ ਸਰੂਪ, ਰੂਪ, ਬਣਤਰ, ਖੜਕਾ, ਖਰੜਾ, ਸੰਵਿਧਾਨ ਸਾਰਾ ਕੁਝ ਸਾਹਮਣੇ ਆਏਗਾ, ਫਿਰ ਉਹਦੇ ਹਵਾਲੇ ਨਾਲ ਗੱਲ ਹੋ ਸਕਦੀ ਹੈ। ਇੰਨਾ ਜ਼ਰੂਰ ਹੈ ਕਿ ਅਮਰਤਪਾਲ ਸਿੰਘ ਦੀ ਨਾਂ ਹੇਠ, ਅਮਰਤਪਾਲ ਸਿੰਘ ਦੀ ਅਗਵਾਈ ਹੇਠ ਉਹਨਾਂ ਦੇ ਪਿਤਾ ਨੇ ਨਵੀਂ ਖੇਤਰੀ ਪਾਰਟੀ ਦਾ ਐਲਾਨ ਕਰ ਦਿੱਤਾ। ਮਤਲਬ ਪੰਜਾਬ ਦੇ ਵਿੱਚ ਇੱਕ ਹੋਰ ਨਵਾਂ ਸਿਆਸੀ ਦਲ ਜਨਮ ਲੈ ਗਿਆ। ਸਮੇਂ ਦਰ ਸਮੇਂ ਪੰਜਾਬ ਦੇ ਵਿੱਚ ਕਈ ਸਿਆਸੀ ਲੀਡਰਾਂ ਨੇ ਕਿਸਮਤ ਅਜ਼ਮਾਈ ਹੈ, ਚਾਹੇ ਉਹ ਆਪਣੇ ਪ੍ਰਗਟ ਸਿੰਘ ਹੋਣ, ਇਹਨਾਂ ਨੇ ਵੀ ਇੱਕ ਮੰਚ ਲਿਆਂਦਾ ਸੀਗਾ ਜਾਗੋ ਪੰਜਾਬ, ਸ਼ਾਇਦ ਕੁਛ ਇਸ ਤਰ੍ਹਾਂ ਦਾ। ਬਿਲਕੁਲ। ਸੁਖਪਾਲ ਖਹਿਰਾ, ਬੈਂਸ ਬ੍ਰਦਰਸ, ਸਿਮਰਜੀਤ ਸਿੰਘ ਮਾਨ, ਇਹ ਆਪੋ ਆਪਣੇ ਪੱਧਰ ਤੇ ਜਦੋਜਹਿਦ ਕਰ ਰਹੇ ਨੇ। ਮਨਪ੍ਰੀਤ ਬਾਦਲ, ਰਾਮੂ ਵਾਲੀਆ ਲੋਕ ਭਲਾਈ ਪਾਰਟੀ। ਹਾਂਜੀ, ਪਰ ਜਿਵੇਂ ਤੁਸੀਂ ਦੱਸਿਆ ਨਾ ਵੀ ਖਲਾ ਹੈਗਾ, ਪਰ ਕੀ ਉਸ ਖਲਾ ਨੂੰ ਪੂਰਾ ਕਰ ਸਕੂਗੀ ਪਾਰਟੀ? ਕਿਉਂਕਿ ਇਹ ਖਲਾ ਜਿਹੜਾ ਕੋਈ ਇਕੱਲਾ ਇਹ ਨਹੀਂ ਗਾ ਕਿ ਮੰਨ ਲਓ ਆਰਥਿਕਤਾ ਦੇ ਉੱਤੇ ਹੀ ਖਲਾ ਹੈ, ਖਲਾ ਬਹੁਤ ਸਾਰੇ ਮਸਲਿਆਂ ਤੇ ਖਲਾ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਡੇਰਾ ਮੁਖੀ ਦੀ। ਡੇਰਾ ਮੁਖੀ ਨੂੰ ਜਿੱਦੇ ਪੈਰੋਲ ਦੇਣ ਵਾਲੇ ਜਿਹੜਾ ਸੁਨੀਲ ਸਾਂਗਵਾਨ ਆ, ਉਹਨੂੰ ਜਿੱਦੇ ਟਿਕਟ ਦਿੱਤੀ ਸੀ ਭਾਜਪਾ ਨੇ, ਉਹਦੇ ਆਪਾਂ ਬੜੀ ਵਿਸਥਾਰ ਦੇ ਨਾਲ ਚਰਚਾ ਕੀਤੀ ਸੀ, ਔਰ ਤੁਸੀਂ ਦੱਸਿਆ ਸੀਗਾ ਕਿ ਕਦੋਂ ਕਿਹੜੇ ਮਾਮਲਿਆਂ ਤੇ ਉਹਦੀ ਸਹਿਮਤੀ ਨਾਲ ਡੇਰਾ ਮੁਖੀ ਬਾਹਰ ਆਇਆ, ਪੈਰੋਲ ਮਿਲੀ ਹੈ। ਅਜੇ ਪੁਰਾਣੀ ਪੈਰੋਲ ਮੁੱਕੀ ਸੀ, ਕਹਿੰਦੇ ਡੇਰਾ ਮੁਖੀ ਨੂੰ ਫਿਰ ਚੋਣਾਂ ਤੋਂ ਪਹਿਲਾਂ, ਹਰਿਆਣੇ ਚੋਣਾਂ ਤੋਂ ਪਹਿਲਾਂ ਕੱਢ ਲਏ ਬਾਹਰ। ਕੀ ਇਹ ਭਾਜਪਾ ਦੇ ਸਰਵੇ ਨੇ ਉਹਨਾਂ ਨੂੰ ਮਜਬੂਰ ਕੀਤਾ? ਕਿ ਭਾਜਪਾ ਨੂੰ ਚੋਣ ਨਤੀਜਿਆਂ 'ਚ ਜੋ ਦਿਖ ਰਿਹਾ ਉਸਨੇ ਮਜਬੂਰ ਕੀਤਾ? ਕਿ ਡੇਰਾ ਮੁਖੀ ਨੂੰ ਬਾਹਰ ਲਿਆ ਕੇ ਬਿਨਾਂ ਕੁਝ ਕਹਾ ਹੀ ਇਹਨੂੰ ਲੱਗਦਾ ਕਿ ਉਹਨਾਂ ਦੇ ਸ਼ਰਧਾਲੂ, ਡੇਰਾ ਪ੍ਰੇਮੀ ਸਾਨੂੰ ਵੋਟਾਂ ਪਾ ਦੇਣਗੇ? ਜਦੋਂ ਕਿ ਰਾਜਨੀਤਿਕ ਵਿੰਗ ਆਪਣਾ ਕੰਮ ਕਰਦਾ ਡੇਰੇ ਦਾ, ਉਹਦੇ ਵੱਲੋਂ ਫਰਮਾਨ ਜਾਰੀ ਹੁੰਦੇ ਨੇ, ਸਾਰਾ ਕੁਝ ਹੁੰਦਾ, ਸਭ ਨੂੰ ਪਤਾ। ਪਰ ਅਜਿਹਾ ਕੀ ਗੱਡਾ ਅੜਿਆ ਕਿ ਜਿਹੜਾ ਬੰਦੇ ਨੂੰ ਤੁਸੀਂ ਹਰ 15-20 ਦਿਨਾਂ ਬਾਅਦ ਪੈਰੋਲ ਤੇ ਆ ਗਏ? ਹੁਣ ਸਾਲਾਂ ਬੱਧੀ, ਮਹੀਨਿਆਂ ਬੱਧੀ ਵੀ ਨਹੀਂ। ਅਜੇ ਪੁਰਾਣੀ ਪੈਰੋਲ ਮੁਕਤੀ ਨੂੰ 2-3 ਹਫ਼ਤੇ ਹੋਏ ਨੇ। ਮਤਲਬ 12 ਅਗਸਤ ਨੂੰ ਡੇਰਾ ਸਿਰਸਾ ਮੁਖੀ ਨੂੰ 10ਵੀਂ ਵਾਰ ਪੈਰੋਲ ਮਿਲੀ ਸੀ, 21 ਦਿਨਾਂ ਦੀ। 13 ਅਗਸਤ ਤੋਂ ਇਹ ਪੈਰੋਲ ਸ਼ੁਰੂ ਹੁੰਦੀ ਆ, 21 ਦਿਨਾਂ ਦੀ, ਇਹਦਾ ਮਤਲਬ ਸਤੰਬਰ ਦੇ ਪਹਿਲੇ ਹਫ਼ਤੇ ਜਾ ਕੇ ਮੁੱਕਦੀ। ਸਤੰਬਰ ਦੇ ਪਹਿਲੇ ਹਫ਼ਤੇ ਗਿਆ ਤੇ ਅਖੀਰਲੀਆਂ ਤਰੀਕਾਂ 'ਚ ਫਿਰ
28-29 ਤਰੀਕ ਨੂੰ ਫਿਰ ਪੈਰੋਲ ਮੰਗਣ ਲੱਗ ਗਿਆ ਜੀ। ਤੇ ਹੁਣ ਚੋਣ ਕਮਿਸ਼ਨ ਨੇ ਪ੍ਰਵਾਨਗੀ ਦੇ ਦਿੱਤੀ। ਚੋਣ ਕਮਿਸ਼ਨ ਕਿਹਦਾ? ਬਿਲਕੁਲ ਸਹੀ ਹੈ। ਹਰਿਆਣਾ ਸਰਕਾਰ ਕਿਹਦੀ ਸੀ? ਹਰਿਆਣਾ ਪ੍ਰਸ਼ਾਸਨ ਕਿਹਦਾ ਸੀ? ਤੇ ਹੁਣ ਚੋਣ ਜਾਬਤਾ ਲੱਗਿਆ, ਇਸ ਲਈ ਫਾਈਲ ਚੋਣ ਕਮਿਸ਼ਨ ਕੋਲ ਜਾਣੀ ਸੀ। ਤੇ ਚੋਣ ਕਮਿਸ਼ਨ ਕਿਹਦਾ? ਸਭ ਨੂੰ ਪਤਾ ਕਿ ਭਾਈ ਉਹ ਤਾਂ ਕਠਪੁਤਲੀ ਹੈ ਵਿਚਾਰਾ। ਤੇ 11ਵੀਂ ਵਾਰ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਔਰ ਆਪਾਂ ਕਿੰਨੀ ਵਾਰ ਇਸ ਪਹਿਲੂ ਤੇ ਗੱਲ ਕਰ ਚੁੱਕੇ ਕਿ ਪਹਿਲੀਆਂ 10 ਪੈਰੋਲਾਂ 'ਚ ਝਾਤ ਮਾਰ ਕੇ ਦੇਖ ਲਓ। ਹੁਣ ਤਾਂ ਹਰਿਆਣਾ ਚੋਣਾਂ 'ਚ 2 ਵਾਰ ਮਿਲ ਗਈ ਨਾ, ਅਗਸਤ ਵਾਲੀ ਵੀ ਤੇ ਸਤੰਬਰ ਵਾਲੀ ਵੀ, ਹੈ ਨਾ। ਇਹ ਦੋਏ ਜਿਹੜੀਆਂ ਪੈਰੋਲ ਨੇ, ਇਹ ਦੋਨੇ ਮਤਲਬ ਕਿ ਇਲੈਕਸ਼ਨ ਨੂੰ ਧਿਆਨ 'ਚ ਰੱਖ ਹੀ ਨੇ ਨਾ। ਪਰ ਇਹ ਤੋਂ ਪਹਿਲਾਂ ਵੀ ਚਾਹੇ ਹਰਿਆਣੇ ਦੀ ਚੋਣਾਂ ਹੋਣ, ਚਾਹੇ ਸਥਾਨਕ ਚੋਣਾਂ ਹੋਣ, ਚਾਹੇ ਮੈਂਬਰ ਪਾਰਲੀਮੈਂਟ ਚੋਣ ਹੋਣ, ਚਾਹੇ ਰਾਜਸਥਾਨ ਦੀਆਂ ਚੋਣਾਂ ਹੋਣ, ਚਾਹੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ, ਬਾਬੇ ਨੂੰ ਐਨ ਚੋਣਾਂ ਨੂੰ ਧਿਆਨ 'ਚ ਰੱਖ ਕੇ ਪੈਰੋਲ ਮਿਲਦੀ ਰਹੀ ਹੈ। ਔਰ 11ਵੀਂ ਵਾਰ ਇੱਕ ਵਾਰ ਫਿਰ ਤੁਰੰਤ 20 ਦਿਨਾਂ ਬਾਅਦ ਹੀ 20 ਦਿਨਾਂ ਦੀ ਪੈਰੋਲ ਦੇਣਾ ਸਭ ਨੂੰ ਸਮਝ ਆਉਂਦਾ ਹੈ ਕਿ ਇਹਨੂੰ ਭਾਜਪਾ ਆਪਣੀਆਂ 25 ਤੋਂ 35-36 ਸੀਟਾਂ ਜਿਹੜੀਆਂ ਨੂੰ ਲੱਗਦਾ ਕਿ ਬਾਬੇ ਦੇ ਪ੍ਰਭਾਵ ਹੇਠ ਹੈ, ਉਹਨਾਂ ਤੇ ਉਹ ਆਪਣਾ ਝੰਡਾ ਲਹਿਰਾਉਣਾ ਚਾਹੁੰਦੀਆਂ। ਉਹਨਾਂ ਨੂੰ ਲੱਗਦਾ ਕਿ ਇਹਦੇ ਸਾਰੇ ਸ਼ਾਇਦ ਸੀਟਾਂ ਜਿੱਤੀਏ, ਕਿਉਂਕਿ ਭਾਜਪਾ ਦੀ ਹਾਲਤ ਕਾਫੀ ਪਤਲੀ ਦੱਸੀ ਜਾ ਰਹੀ। ਉਹਨਾਂ ਦੇ ਆਪਣੇ ਅੰਦਰੂਨੀ ਸਰਵਿਆਂ 'ਚ ਵੀ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਬਹੁਤ ਮੁਸ਼ਕਲ ਘੜੀ ਦੇ ਵਿੱਚ ਆ, ਜਦੋਂ ਕਿ ਉਹਨੂੰ ਇਹ ਲੱਗ ਰਿਹਾ ਕਿ ਸਾਡੇ ਨਾਲੋਂ ਵੱਧ ਕਿਤੇ ਆਜ਼ਾਦ ਨਾ ਜਿੱਤ ਜਾਣ। ਇਹ ਵੀ ਸਥਿਤੀ ਬਣੀ ਹੋਈ ਹੈ। ਅੱਛਾ। ਸੋ ਇਸ ਲਈ ਡੇਰਾ ਸਿਰਸਾ ਮੁਖੀ ਨੂੰ ਬਾਹਰ ਲਿਆਉਣਾ ਜ਼ਰੂਰੀ ਹੋ ਗਿਆ। ਉਹ ਡੇਰਾ ਸਿਰਸਾ ਮੁਖੀ ਜਿਹਦੇ ਪਰ ਬਲਾਤਕਾਰ ਦਾ ਦੋਸ਼ ਸਾਬਤ ਹੋ ਗਿਆ ਹੋਵੇ, ਜਿਹਦੇ ਪਰ ਕਤਲ ਦਾ ਦੋਸ਼ ਸਾਬਤ ਹੋ ਗਿਆ ਹੋਵੇ, ਜਿਸ ਮਾਮਲੇ 'ਚ ਉਸਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੋਵੇ, ਤੇ ਇੱਕ ਪਾਸੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦੀ ਸਿੰਘਾਂ ਤੋਂ ਇਲਾਵਾ ਹੋਰ ਇਹ ਜਿਹੇ ਕਿੰਨੇ ਹੀ ਕੈਦੀ ਹੋਣਗੇ ਜਿਨ੍ਹਾਂ ਦਾ ਸਮਾਂ ਵੀ ਪੂਰਾ ਹੋ ਗਿਆ ਸਜ਼ਾ ਦਾ, ਹੈ ਨਾ, ਉਹਨਾਂ ਦੀ ਰਿਹਾਈ ਵੀ ਨਹੀਂ, ਤੇ ਜਿਨ੍ਹਾਂ ਨੇ ਲੰਮੇ ਸਮੇਂ ਜੇਲ੍ਹਾਂ ਕੱਟ ਰਹੇ ਨੇ ਉਹਨਾਂ ਦੀ ਪੈਰੋਲ ਵੀ ਨਹੀਂ, ਹੈ ਨਾ, ਚਾਹੇ ਉਹ ਬੰਦੀ ਸਿੰਘ ਨੇ ਤੇ ਚਾਹੇ ਹੋਰ ਕੈਦੀ ਨੇ, ਕਾਨੂੰਨੀ ਤੌਰ ਤੇ ਸਾਰੇ ਉਸ ਪ੍ਰਕਿਰਿਆ ਨੂੰ ਸਮਝੀ। ਤੇ ਇੱਧਰ ਮਤਲਬ ਕੀ ਇਹਨੂੰ ਸਜ਼ਾ ਹੀ ਪੈਰੋਲ ਮਿਲਣ ਦੀ ਮਿਲੀ ਹੈ? ਸਹੀ, ਬਿਲਕੁਲ ਸਹੀ। ਸਜ਼ਾ ਤਾਂ ਅੰਦਰ ਕੱਟਣ ਦੀ ਹੈ ਨਾ, ਪਰ ਇਹ ਏਦਾਂ ਲੱਗਦਾ ਜਿਵੇਂ ਕਿ ਇਹਨੂੰ ਸਜ਼ਾ ਮਿਲੀ ਹੈ ਕਿ ਤੈਨੂੰ ਪੈਰੋਲ ਤੇ ਰੱਖਾਂਗੇ, ਕੁਝ ਦਿਨ ਤੂੰ ਅੰਦਰ ਜਾਇਆ ਕਰ। ਲਗਾਤਾਰ 7 ਸਾਲਾਂ 'ਚ 11ਵੀਂ ਵਾਰ ਪੈਰੋਲ, ਔਰ ਹੁਣ ਤਾਂ ਮਹੀਨੇ ਦਾ ਵੀ ਵਕਫਾ ਨਹੀਂ ਪੈਣ ਦਿੱਤਾ ਜਾ ਰਿਹਾ। ਇਹ ਪੂਰੀ ਰਾਜਨੀਤਿਕ ਪੈਰੋਲ ਹੈ। ਉਹਦੇ 'ਚ ਕਿੰਨੀ ਭਾਜਪਾ ਕਾਮਯਾਬ ਹੁੰਦੀ ਹੈ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਹੋਰਨਾਂ ਧਿਰਾਂ ਨੂੰ ਫਿਕਰ ਪੈ ਗਿਆ ਕਿ ਵੋਟਾਂ ਤੋਂ 3-4 ਦਿਨ ਪਹਿਲਾਂ, ਬਿਲਕੁਲ 5 ਤਰੀਕ ਨੂੰ ਵੋਟਾਂ ਨੇ, 3 ਤਰੀਕ ਨੂੰ ਚੋਣ ਪ੍ਰਚਾਰ ਮੁੱਕਣਾ। ਸੋ ਬੇਸ਼ੱਕ ਚੋਣ ਕਮਿਸ਼ਨ ਨੇ ਸ਼ਰਤ ਲਾਈ ਹੈ ਕਿ ਹਰਿਆਣੇ 'ਚ ਨਹੀਂ ਜਾਊਗਾ, ਕਿਸੇ ਰਾਜਨੀਤਿਕ ਸਰਗਰਮੀ 'ਚ ਹਿੱਸਾ ਨਹੀਂ ਲਊਗਾ, ਕੋਈ ਰਾਜਨੀਤਿਕ ਬਿਆਨਬਾਜ਼ੀ ਨਹੀਂ ਕਰੂਗਾ, ਲੋੜੇ ਨਹੀਂ, ਹੈ ਨਾ। ਉਹਦੀ ਤਾਂ ਧਾਰਮਿਕ ਟਿੱਪਣੀ ਦੀ ਆੜ ਦੇ ਵਿੱਚ ਉਹ ਲਪੇਟ ਕੇ ਕੀਤੀ ਹੋਈ ਡੋਜ਼, ਤੇ ਬਾਕੀ ਕੰਮ ਤਾਂ ਥੱਲੇ ਉਹਦੇ ਫਿਲਿਆਂ ਨੇ ਕਰਨਾ, ਉਹਨੂੰ ਥੋੜਾ ਕਰਨਾ। ਬਿਲਕੁਲ ਸਹੀ ਹੈ, ਬਿਲਕੁਲ। ਉਹ ਤਾਂ ਸੰਕੇਤ ਹੈ ਕਿ ਲਓ ਜੀ ਆਪਣੇ ਬਾਬਾ ਜੀ ਨੂੰ ਬਾਹਰ ਕੱਢਤਾ, ਹਾਂਜੀ ਬਸ। ਸੋ ਇਸ ਲਈ ਇਹ ਪੂਰੀ ਰਾਜਨੀਤਿਕ ਪੈਰੋਲ ਹੈ। ਹੁਣ ਇਹਦਾ ਭਾਜਪਾ ਕਿੰਨਾ ਫਾਇਦਾ ਲੈ ਪਾਉਂਦੀ ਹੈ, ਕਿੰਨਾ ਵਿਰੋਧੀ ਇਹਦਾ ਬਚਾਅ ਕਰ ਪਾਉਂਦੇ ਨੇ, ਦੇਖਣ ਵਾਲੀ ਗੱਲ ਹੋਊਗੀ ਜੀ। ਬਿਲਕੁਲ। ਤੇ ਭਾਜਪਾ ਦੀ ਗੱਲ ਜਾਂਦੇ ਕਰ ਲਈਏ ਸ਼ਰਮਾ ਜੀ, ਸੁਨੀਲ ਜਾਖੜ ਦੇ ਬਾਰੇ ਆਪਾਂ ਲੰਘੇ ਦਿਨੀ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀਗੀ। ਸੁਨੀਲ ਜਾਖੜ ਭਾਜਪਾ ਦੀ ਇੱਕ ਬੈਠਕ ਸੀ ਸਟੇਟ ਪੱਧਰੀ, ਉਹਦੇ ਚੋਂ ਕਹਿੰਦੇ ਗਾਇਬ ਹੋ ਗਏ, ਨਜ਼ਰ ਨਹੀਂ ਆਏ ਕਿਤੇ। ਨਹੀਂ, ਆਪਾਂ ਜਿਸ ਦਿਨ ਗੱਲ ਕਰ ਰਹੇ ਸੀ ਪ੍ਰਵੀਨ ਜੀ, ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਸੁਨੀਲ ਜਾਖੜ ਦਾ ਅਸਤੀਫਾ ਤਾਂ ਜੁਲਾਈ ਮਹੀਨੇ ਦਾ ਹੋਇਆ। ਸੁਨੀਲ ਜਾਖੜ ਨੇ ਤਾਂ ਭਾਜਪਾ ਨੂੰ ਕਹਿਤਾ ਕਿ ਆਪਣੀ ਤੁਹਾਨੂੰ ਫਤਿਹ ਹੈ, ਪਰ ਭਾਜਪਾ ਜੇ ਛੱਡ ਨਹੀਂ ਰਹੀ, ਛੱਡਣਾ ਨਹੀਂ ਚਾਹੁੰਦੀ, ਜਾਂ ਉਹਨਾਂ ਦੀ ਮਜਬੂਰੀ ਹੈ, ਜਾਂ ਉਹ ਬੜੇ ਠਰਮੇ ਜਿਹੇ ਨਾਲ ਰਿਪਲੇਸ ਕਰਨਾ ਚਾਹੁੰਦੇ ਆ ਸੁਨੀਲ ਜਾਖੜ ਨੂੰ, ਇਸ ਗੱਲ ਹੀ ਮਨਾ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਸਿੱਧੇ ਕਿਸੇ ਹੋਰ ਪਾਰਟੀ 'ਚ ਜਾਓਗੇ ਨਹੀਂ, ਅਜੇ ਘਰੇ ਬੈਠੋਗੇ, ਹੈ ਨਾ। ਕੋਈ ਅਜਿਹਾ ਮਾਹੌਲ ਬਣਾਇਆ ਜਾ ਰਿਹਾ। ਪਰ ਉਸ ਦਿਨ ਆਪਾਂ ਇੱਕ ਪਹਿਲੂ ਇਹ ਵੀ ਛੂਇਆ ਸੀਗਾ ਕਿ ਲੰਘੇ ਦਿਨੀ ਇੱਕ ਬੈਠਕ ਸੀ ਪਾਰਟੀ ਪੱਧਰ ਦੀ, ਸਟੇਟ ਪੱਧਰ ਦੀ, ਜਿਹਦੇ ਲਈ ਸੁਨੀਲ ਜਾਖੜ ਨੂੰ ਫੋਨ ਆਉਂਦਾ ਹੈ ਕਿ ਪ੍ਰਧਾਨ ਜੀ ਬੈਠਕ ਰੱਖਿਓ, ਤੁਸੀਂ ਆਉਣਾ ਹੈ। ਤੇ ਪ੍ਰਧਾਨ ਜੀ ਦਾ ਕਹਿੰਦੇ ਜਵਾਬ ਸੀਗਾ ਕਿ ਮੈਂ ਇਸ ਬੈਠਕ 'ਚ ਤਾਂ ਨਹੀਂ ਆਉਣਾ, ਪਰ ਅੱਜ ਤੋਂ ਮੈਂ ਕਿਸੇ ਵੀ ਬੈਠਕ 'ਚ ਨਹੀਂ ਆਉਣਾ। ਹਾਂਜੀ, ਬਿਲਕੁਲ। ਤੇ ਅਗਲਿਆਂ ਨੇ ਆਪਣੀ ਗੱਲ ਪੁਗਾਤੀ। ਮਤਲਬ ਪੰਜਾਬ ਭਾਜਪਾ ਦੇ ਮਾਮਲਿਆਂ ਦਾ ਇੰਚਾਰਜ ਵਿਜੇ ਰੂਪਾਣੀ, ਜਿਹੜਾ ਗੁਜਰਾਤ ਦਾ ਮੁੱਖ ਮੰਤਰੀ ਰਿਹਾ, ਉਹ ਬੈਠਕ ਲੈਣ ਆਉਂਦਾ ਹੈ ਤੇ ਇੰਤਜ਼ਾਰ ਕੀਤਾ ਜਾਂਦਾ ਹੈ ਮਤਲਬ ਸੁਨੀਲ ਜਾਖੜ ਦਾ ਕਿ ਪ੍ਰਧਾਨ ਜੀ ਆ ਰਹੇ ਨੇ, ਆ ਜਾਣਗੇ, ਲੇਟ ਹੋ ਗਏ। ਬਾਅਦ ਚੋਂ ਇਹ ਕਹਿ ਕੇ ਕਿ ਉਹ ਦਿੱਲੀ ਨਿੱਜੀ ਕੰਮ 'ਚ ਫਸੇ ਸੀ, ਇਸ ਲਈ ਆ ਨਹੀਂ ਪਾਏ, ਚਿੰਤਾ ਨਾ ਕਰੋ, ਕਿਤੇ ਨਹੀਂ ਜਾ ਰਹੇ, ਪ੍ਰਧਾਨ ਜੀ ਇੱਥੇ ਨੇ, ਆਪਣੇ ਨਾਲੇ ਨੇ। ਮਤਲਬ ਇਹਦਾ ਮਤਲਬ ਸੁਨੀਲ ਜਾਖੜ ਨੇ ਆਪਣੀ ਗੱਲ ਪਗਾਤੀ ਕਿ ਮੈਂ ਹੁਣ ਤੁਹਾਡੀਆਂ ਬੈਠਕਾਂ 'ਚ ਨਹੀਂ ਆਉਣਾ। ਸੋ ਇਸ ਲਈ ਸੁਨੀਲ ਜਾਖੜ ਲਗਭਗ ਚੋਣਾਂ ਤੋਂ ਬਾਅਦ ਹੀ ਬਾਹਰ ਨੇ। ਤੇ ਉਹਨਾਂ ਦੀ ਨਾਰਾਜ਼ਗੀ ਦਾ ਪਹਿਲੂ ਇਹ ਵੀ ਹੈ ਕਿ ਪਹਿਲਾਂ ਤਾਂ ਮੈਨੂੰ ਜਿਹੜੇ ਕਹਿੰਦੇ ਸੀ ਭਾਜਪਾ ਬਹੁਤ ਸੰਗਠਿਤ ਪਾਰਟੀ ਹੈ, ਉਹਨਾਂ ਦੇ ਸਥਾਨਕ ਲੀਡਰਾਂ ਨੇ ਮੈਨੂੰ ਪੂਰਾ ਸਮਰਥਨ ਨਹੀਂ ਦਿੱਤਾ, ਪੂਰਾ ਸਾਥ ਨਹੀਂ ਦਿੱਤਾ। ਦੂਜਾ ਉਹਨਾਂ ਨੂੰ ਇਹ ਹੈ ਕਿ
ਤੁਸੀਂ ਵੀ ਉਹੀ ਕੀਤੀ ਜੋ ਕਾਂਗਰਸ ਨੇ ਮੇਰੇ ਨਾਲ ਕੀਤੀ ਸੀ। ਬਿੱਟੂ ਨੂੰ ਹਾਰੇ ਹੋਏ ਨੂੰ ਤੁਸੀਂ ਲੈ ਵੀ ਗਏ, ਮੰਤਰੀ ਵੀ ਲੈ ਗਏ, ਰਾਜ ਸਭਾ ਵੀ ਲੈ ਗਏ, ਸਾਰਾ ਕੁਛ ਲੈ ਗਏ, ਤੇ ਜਿਹਨੇ ਤੁਹਾਨੂੰ 18% ਵੋਟ ਦਵਾਈ, ਜਿਹਨੇ ਸੂਬੇ 'ਚ ਤੀਜੇ ਨੰਬਰ ਦੀ ਪਾਰਟੀ ਬਣਾਇਆ, ਉਹਨੂੰ ਤੁਸੀਂ ਪੁੱਛਿਆ ਵੀ ਨਹੀਂਗਾ। ਔਰ ਇਹਦੇ ਨਾਲ ਪਹਿਲੂ ਇਹ ਵੀ ਸੀਗਾ ਕਿ ਕਾਂਗਰਸ ਦੇ ਵਿੱਚ ਪ੍ਰਧਾਨ ਦੀ ਜਿਹੜੀ ਬੁੱਕਤ ਸੀ, ਉਹ ਬੁੱਕਤ ਇੱਥੇ ਨਹੀਂ ਹੁੰਦੀ। ਮਤਲਬ 13 ਸੀਟਾਂ ਤੇ ਲੜੀਆਂ ਇਸ ਵਾਰ ਭਾਜਪਾ, 13 ਚੋਂ ਕਹਿੰਦੇ ਮਤਲਬ ਸੁਨੀਲ ਜਾਖੜ ਦੀ ਇੱਕ ਵੀ ਸੀਟ ਤੇ ਪੁੱਛ ਨਹੀਂ ਹੋਈ ਕਿ ਹਾਂ ਭਾਈ ਤੇਰੇ ਕਿਹੜੇ ਉਮੀਦਵਾਰ ਨੂੰ ਟਿਕਟ ਦੇਈਏ ਜਾਂ ਇਹਨੂੰ ਦੇਣੀਆਂ ਨਹੀਂ ਦੇਣੀ। ਸੋ ਇਸ ਨੂੰ ਲੱਗਿਆ ਕਿ ਮੈਂ ਤਾਂ 3 ਨਾਲ 13 ਚ ਮੈਂ ਤਾਂ ਫਿਰ ਗੇੜੀ ਮਾਰਨ ਤੇ ਹੀ ਆ ਬਸ, ਮੈਂ ਤਾਂ ਮੀਟਿੰਗਾਂ 'ਚ ਪ੍ਰਧਾਨਗੀ ਵਾਲੀ ਕੁਰਸੀ ਤੇ ਬੈਠਣ ਜੋਗਾ ਹੀ ਆ। ਸੋ ਇਸ ਲਈ ਸੁਨੀਲ ਜਾਖੜ ਜਿਸ ਸੁਭਾਅ ਦੇ ਮਾਲਕ ਨੇ, ਜਿਸ ਤਸੀਰ ਦੇ ਮਾਲਕ ਨੇ, ਉਸ ਵਾਲੇ ਨਾਲ ਹੁਣ ਉਸ ਖਾਨੇ 'ਚ ਫਿੱਟ ਨਹੀਂ ਬੈਠਦੇ ਸੀ, ਤੇ ਉਹਨਾਂ ਦਾ ਅਸਤੀਫਾ ਆ ਚੁੱਕਿਆ। ਉਹ ਲਿਖਤੀ ਹੈ, ਉਹ ਮੂੰਹ ਜ਼ਬਾਨੀ ਹੈ, ਉਹ ਕਿਉਂਕਿ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਉਹ ਚੋਣਾਂ ਤੋਂ ਬਾਅਦ ਹੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਮਿਲ ਕੇ ਆਪਣੀ ਇੱਛਾ ਪ੍ਰਗਟਾ ਚੁੱਕੇ ਸੀ। ਪਰ 3-4 ਦਿਨ ਪਹਿਲਾਂ ਉਹ ਪ੍ਰਧਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੂੰ ਵੀ ਸੁਨੇਹਾ ਲਾਇਆ ਹੈ, ਉਹਨਾਂ ਨਾਲ ਵੀ ਮੁਲਾਕਾਤ ਕਰਿਆ। ਇਹਦਾ ਮਤਲਬ ਜੇ ਉਹ ਵੀ ਮਨਾਉਣ 'ਚ ਕਾਮਯਾਬ ਨਹੀਂ ਹੋਏ, ਨਾ ਉਹ ਤੋਂ ਬਾਅਦ ਉਹਨਾਂ ਦੀ ਕੋਈ ਟਿੱਪਣੀ ਹੈ, ਨਾ ਜਾਖੜ ਦੀ ਕੋਈ ਟਿੱਪਣੀ ਹੈ, ਤੇ ਚੁੱਪ ਕਈ ਵਾਰ ਹਾਂ ਵਰਗੀ ਹੁੰਦੀ ਹੈ ਕਿ ਠੀਕ ਹੈ ਜੀ ਮੇਰਾ ਤਾਂ ਅਸਤੀਫਾ ਹੀ ਹੈ। ਸੋ ਇਹ ਬੈਠਕ 'ਚ ਗੈਰ ਹਾਜ਼ਰੀ ਨੇ ਉਸ ਅਸਤੀਫੇ ਤੇ ਮੋਹਰ ਲਾ ਦਿੱਤੀ ਹੈ। ਹੁਣ ਇਸ ਨੂੰ ਅਮਲੀ ਰੂਪ 'ਚ ਮੀਡੀਆ ਦੇ ਰੂਪ 'ਚ ਕਦੋਂ ਲਿਆਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਗੀ। ਸੁਨੀਲ ਜਾਖੜ ਸਹੀ ਰੂਪ 'ਚ ਭਾਜਪਾ ਛੱਡ ਚੁੱਕੇ ਜੀ। ਬਿਲਕੁਲ। ਦੇਖੋ, ਆਪਾਂ ਉਸ ਦਿਨ ਵੀ ਤੁਸੀਂ ਚਰਚਾ ਕੀਤੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ ਵਾਲੀ ਗੱਲ ਵੀ ਦੱਸੀ ਸੀ, ਤੁਸੀਂ ਸਾਂਝੀ ਕੀਤੀ ਸੀ। ਜੇਕਰ ਲੀਡਰ ਆਪਣੀਆਂ ਵਿਚਾਰਧਾਰਾਵਾਂ ਤੇ ਖੜੇ ਰਹਿਣ, ਆਪਣੇ ਸੁਭਾਅ ਦੇ ਮੁਤਾਬਕ ਜਿਹੜੀ ਉਹਨਾਂ ਦੀ ਕਥਨ ਹੈ, ਜੋ ਉਹਨਾਂ ਤੇ ਖੜੇ ਰਹਿਣ, ਤਾਂ ਸ਼ਾਇਦ ਦਲ ਬਦਲੀ ਦਾ ਦੌਰ ਹੀ ਰੁਕ ਜਾਵੇ। ਕਿਉਂਕਿ ਸਟੇਜਾਂ ਤੋਂ ਇੱਕ ਦਿਨ ਇੱਕ ਪਰਿਵਾਰ ਨੂੰ ਭੰਡ ਕੇ ਤੇ ਇੱਕ ਲੀਡਰ ਨੂੰ ਭੰਡ ਕੇ, ਹੁਣ ਜਾਖੜ ਸਾਹਿਬ ਦੀ ਤੁਸੀਂ ਪੁਰਾਣੀਆਂ ਸਟੇਟਮੈਂਟਾਂ ਕੱਢੋ, ਕਿਵੇਂ ਸੰਘ ਦੇ RSS ਦੇ ਬਾਰੇ, ਮੌਬ ਲਿੰਚਿੰਗ ਦੇ ਬਾਰੇ ਜਾਂ ਹੋਰ ਚੀਜ਼ਾਂ ਦੇ ਬਾਰੇ ਬੜਾ ਖੁੱਲ੍ਹ ਕੇ ਬੋਲਦੇ ਰਹੇ ਨੇ, ਔਰ ਪੰਜਾਬ ਦੇ ਲੀਡਰਾਂ 'ਚ ਤਾਂ ਬੜੇ ਧੜੱਲੇ ਨਾਲ ਬੋਲਦੇ ਰਹੇ ਨੇ। ਮੇਰਾ ਖਿਆਲ 4-5 ਲੀਡਰ ਨੇ ਜਿਹੜੇ ਬੋਲਦੇ ਨੇ ਇਸ ਤਰੀਕੇ ਨਾਲ, ਤੇ ਉਹ ਉੱਥੇ ਜਾ ਕੇ ਫਿਰ ਉਸ ਪਾਲੇ ਦੇ ਵਿੱਚ ਫਿੱਟ ਹੋਣਾ ਔਖਾ ਹੈ। ਔਰ ਜਿਸ ਹਿਸਾਬ ਦੀ ਉਹਨਾਂ ਦੀ ਨੇਚਰ ਆ, ਉਹ ਤਾਂ ਉਹਨਾਂ ਨੂੰ ਤਾਂ ਜ਼ਿਆਦਾ ਹੀ ਔਖਾ ਹੈ। ਇਹ ਭਾਜਪਾ ਦਾ ਪ੍ਰਧਾਨ ਸੀ, ਜਿਹਨੂੰ ਪੁੱਛਿਆ ਨਹੀਂ, ਇੱਥੇ ਤਾਂ ਕਾਂਗਰਸੀ 3-3 4-4 ਟਿਕਟਾਂ ਲੈ ਆਉਂਦੇ MP ਦੀਆਂ। ਜੇ ਪ੍ਰਧਾਨ ਹੋਣ ਤਾਂ ਘੱਟੋ ਘੱਟ ਰੋਸ ਹੀ ਜਾਂਦੇ, ਰੋਸਾ ਹੀ ਵਿਖਾ ਦਿੰਦੇ ਕਿ ਬਈ ਤੁਸੀਂ ਸਾਡੀ ਗੱਲ ਨਹੀਂ। ਬਾਹਰ ਦਾ ਤਾਂ ਪਤਾ ਨਹੀਂ, ਘਰ ਲਿਆ ਨੂੰ ਜ਼ਰੂਰ ਲਿਆਉਂਦੇ ਆ। ਹਾਂਜੀ, ਬਿਲਕੁਲ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।